उन्होंने कहा भी मैं क्योंकि सिखा और मुसलमानों के जोड़े वलनरेबल ने उन्होंने हक च गल करदा तो मैनू ये एंटाई इंडिया लेवल करने की कोशिश कर रहे हैं। ही अलॉन्ग विद अदर सिख ब्रिटिश एमपीज आर वैल विशर्स ऑफ पंजाब। उन्होंने कहा मैं भी और दूसरे जोड़े ब्रिटिश क्या सी पंजाब के खैर ख्वाह। इट वॉज 2 hours ऑफ ह्यूमिलिएशन कि मैनू 2 घंटे की उस जलालत चों गुजारिया गया। He added that such tactics will not deter him from raising his voice against the authorities for their anti-minority decisions. Last year in India, I felt the love for speaking up on farmers' protest and human rights. But today, I was held back at Amritsar airport as haters had called to cancel my visa. It is the price to pay for standing up for farmers, the marginalized and minorities like the Sikhs. उन्होंने कहा भी ये मैं कीमत अदा की है। Detaining and harassing prominent Sikh NRI and British MP Tanmanjeet Singh Tesi at Amritsar airport is a highly deplorable act. This sends a hugely negative message about the treatment of even prominent and respected members of patriotic Sikh community, he said. ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਯੂਕੇ ਦੇ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਏਅਰਪੋਰਟ ਦੇ ਤੇ ਜਿਹੜੇ 2 ਘੰਟੇ ਰੋਕ ਕੇ ਜ਼ਲੀਲ ਕੀਤਾ ਗਿਆ ਸੀ। ਇਸ ਸੰਬੰਧੀ ਸਰਦਾਰ ਢੇਸੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਲਈ ਨਿਸ਼ਾਨੇ ਤੇ ਲਿਆ ਗਿਆ ਕਿਉਂਕਿ ਉਹ ਸਿੱਖਾਂ ਮੁਸਲਮਾਨਾਂ ਤੇ ਪੰਜਾਬ ਦੇ ਹੱਕਾਂ ਲਈ ਬ੍ਰਿਟਿਸ਼ ਪਾਰਲੀਮੈਂਟ ਵਿੱਚ ਆਵਾਜ਼ ਚੁੱਕਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਦੋਂ ਉਹਨਾਂ ਨੂੰ ਅਜੇ ਡਿਟੇਨ ਕੀਤਾ ਹੋਇਆ ਸੀ ਔਰ ਇਹ ਖਬਰ ਹੀ ਆਈ ਸੀ ਕਿ ਜੀ ਤਨਮਨਜੀਤ ਸਿੰਘ ਢੇਸੀ ਉਹ ਅੰਮ੍ਰਿਤਸਰ ਏਅਰਪੋਰਟ ਤੇ ਉਹਨਾਂ ਨੂੰ ਰੋਕਿਆ ਹੋਇਆ 2 ਘੰਟੇ ਤੋਂ ਔਰ ਜਿਹੜਾ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਜੀ ਉਹਨਾਂ ਦਾ OIC ਕਾਰਡ ਜਿਹੜਾ ਉਹ ਸਸਪੈਂਡ ਕੀਤਾ ਗਿਆ, ਇਸ ਕਿਸਮ ਦੀਆਂ ਖਬਰਾਂ ਸੀ। ਅੱਛਾ। ਔਰ ਉਹਨਾਂ ਨੇ ਖੁਦ ਕੀ ਕਿਹਾ ਬਾਹਰ ਆ ਕੇ ਉਹਦੀ ਰਿਪੋਰਟਿੰਗ ਸਾਡੇ ਕੋਲ ਨਹੀਂ ਸੀ, ਪਰ ਹੁਣ ਕਿਉਂਕਿ ਉਹਨਾਂ ਨੇ ਟਵੀਟ ਵੀ ਕੀਤਾ, ਮੀਡੀਆ ਦੇ ਨਾਲ ਵੀ ਗੱਲ ਹੋਈ ਹੈ ਔਰ ਈਵਨ ਰੋਬਿਨ ਸਿੰਘ ਜਿਹੜੇ BBC ਪੰਜਾਬੀ ਲਈ ਅੰਮ੍ਰਿਤਸਰ ਤੋਂ ਜਿਹੜੇ ਨੇ ਰਿਪੋਰਟ ਕਰਦੇ ਨੇ ਉਹਨਾਂ ਦੇ ਨਾਲ ਮੈਂ ਇੰਟਰਵਿਊ ਵੀ ਉਹਨਾਂ ਦਾ ਦੇਖਿਆ। ਔਰ ਹਾਲਾਂ ਮੇਰੇ ਮਾਈਂਡ 'ਚ ਜਦੋਂ ਮੈਂ ਤਨਮਨਜੀਤ ਸਿੰਘ ਢੇਸੀ ਔਰਾਂ ਬਾਰੇ ਦੇਖਦਾ UK 'ਚ 2 MP ਨੇ ਸਾਡੇ ਮੇਨ, ਬੀਬੀ ਪ੍ਰੀਤ ਕੌਰ ਗਿੱਲ ਹੈ ਔਰ ਤਨਮਨਜੀਤ ਸਿੰਘ ਢੇਸੀ ਹੈ। ਬੀਬੀ ਪ੍ਰੀਤ ਕੌਰ ਗਿੱਲ ਮੱਚ ਮੋਰ ਬੋਲਡ ਤੱਗੜ ਜਿਹਨੂੰ ਅਸੀਂ ਕਹਿੰਦੇ ਉਹ ਲਾਈਨ ਲੈਂਦੇ ਨੇ। ਤਨਮਨਜੀਤ ਸਿੰਘ ਢੇਸੀ ਉਹਨਾਂ ਦੀ ਪ੍ਰੈਜੈਂਟੇਸ਼ਨ ਬੜੀ ਜ਼ਬਰਦਸਤ ਹੁੰਦੀ ਹੈ, ਬਟ ਬਹੁਤ ਵਾਰ ਉਹ ਕੰਟਰੋਵਰਸ਼ੀਅਲ ਗੱਲ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ, ਸਿੱਖ ਮੁੱਦਿਆਂ ਨੂੰ ਚੁੱਕਦੇ ਨੇ ਜਾਂ ਜਦੋਂ ਈਵਨ ਹਿਜਾਬ ਦੇ ਉੱਤੇ ਪਾਬੰਦੀ ਦੇ ਸੰਬੰਧੀ ਜਿਹੜਾ ਸਾਬਕਾ ਕਰਪਟ ਉਹਨਾਂ ਦਾ ਪ੍ਰਾਈਮ ਮਿਨਿਸਟਰ ਸੀ ਬੋਰਿਸ ਜੌਨਸਨ, ਉਹਨੇ ਕੋਈ ਕਮੈਂਟ ਕੀਤਾ ਸੀ ਤਾਂ ਉਹਨੇ ਉਹਨੂੰ ਪੂਰੀ ਤਰ੍ਹਾਂ ਜਿਹੜੀ ਉਹਨਾਂ ਦੀ ਵੀਡੀਓ ਕਲਿੱਪ ਹੈ ਉਹ ਇੰਟਰਨੈਸ਼ਨਲੀ ਮੁਸਲਮਾਨਾਂ ਨੇ ਐਪਰੀਸ਼ੀਏਟ ਕੀਤੇ ਸੀ ਵੀ ਇਵੇਂ ਤਾਂ ਕਿਸੇ ਮੁਸਲਮਾਨ ਨੇ ਡਿਫੈਂਡ ਨਹੀਂ ਕੀਤਾ ਹਿਜਾਬ ਦੇ ਹੱਕ ਨੂੰ। ਸੋ ਤਨਮਨਜੀਤ ਸਿੰਘ ਢੇਸੀ UK ਦੇ 2nd ਟਾਈਮ ਬਣੇ ਜਿਹੜੇ ਨੇ ਸਲੋ ਤੋਂ ਇਹ ਮੈਂਬਰ ਪਾਰਲੀਮੈਂਟ ਨੇ 2nd ਟਾਈਮ, ਔਰ ਜਿਵੇਂ ਮੈਂ ਕੱਲ ਦੱਸਿਆ ਸੀ ਕਿ ਰੇਲਵੇ ਦੇ ਸ਼ੈਡੋ ਮਿਨਿਸਟਰ ਨੇ। ਔਰ ਇਸੇ ਤਰ੍ਹਾਂ ਸਿੱਖ ਇਸ਼ੂਜ਼ ਦੇ ਉੱਤੇ, ਫਾਰਮਰ ਇਸ਼ੂ ਦੇ ਉੱਤੇ ਉਹਨਾਂ ਦੀ ਬੜੀ ਜ਼ਬਰਦਸਤ ਲਾਈਨ, ਜੱਗੀ ਜੌਲ ਦਾ ਮੁੱਦਾ ਔਰ ਈਵਨ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਗ੍ਰਿਫਤਾਰੀ ਦੀ ਨੌਟੰਕੀ 18 ਮਾਰਚ ਨੂੰ ਸ਼ੁਰੂ ਹੋਈ ਔਰ ਉਸ ਵੇਲੇ ਜੋ ਹਰਾਸਮੈਂਟ ਚੱਲ ਰਹੀ ਸੀ ਉਸ ਮੁੱਦੇ ਤੇ ਵੀ ਉਹਨਾਂ ਨੇ ਲਾਈਨ ਲਈ ਸੀ। ਲੇਕਿਨ ਉਹ ਕਲੀਅਰਲੀ ਖਾਲਿਸਤਾਨ ਦੇ ਮੁੱਦੇ ਤੇ ਸਿੱਧੀ ਗੱਲਬਾਤ ਤੋਂ ਬਚਦੇ ਨੇ। ਜਿਵੇਂ ਜਗਮੀਤ ਸਿੰਘ NDP ਦੇ ਜਿਹੜੇ ਲੀਡਰ ਨੇ ਉਹ ਤਾਂ ਖੁੱਲ੍ਹ ਕੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਨੇ, ਇਹਦੇ ਬਾਵਜੂਦ ਕਿ ਉਹਨਾਂ ਦਾ ਸਟੇਟਸ ਜਿਹੜਾ ਐਜ਼ ਏ NDP ਲੀਡਰ ਉਹਨਾਂ ਨੇ ਆਪਣੀ ਪੋਜੀਸ਼ਨ ਨੂੰ ਜਦੋਂ ਉਹ ਈਵਨ ਕੌਂਸਲਰ ਤੋਂ ਉਹਨਾਂ ਨੇ ਸਫ਼ਰ ਸ਼ੁਰੂ ਕੀਤਾ, ਫਿਰ MPP ਸੀ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਓਨਟਾਰੀਓ ਦੇ, ਤੇ ਉਹਨਾਂ ਦੀ ਪੋਜੀਸ਼ਨ। ਸੋ ਜਿਹੜਾ ਜਗਮੀਤ ਸਿੰਘ ਨੂੰ ਤਾਂ ਇੰਡੀਆ ਨੇ ਪਾਬੰਦੀ ਲਾਈ ਹੋਈ ਹੈ। ਹਾਲਾਂ ਉਹਨਾਂ ਨੂੰ ਸਿੱਖ ਆਫ ਦਾ ਸੈਂਚੁਰੀ ਦੇ ਥੱਲੇ ਜਦੋਂ ਕੁਝ ਸਮਾਂ ਪਹਿਲਾਂ ਅਵਾਰਡ ਦੇਣ ਲਈ ਉੱਥੋਂ ਦੀ ਜਥੇਬੰਦੀ ਨੇ ਸੱਦਿਆ ਤੇ ਇੰਡੀਅਨ ਜਿਹੜਾ ਉਹਨਾਂ ਨੇ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਪਾਰਟੀ ਦੇ ਸਿਰ ਦੇ ਉੱਤੇ ਜਸਟਿਨ ਟਰੂਡੋ ਦੀ ਹਕੂਮਤ ਹੋਏ, ਬਿਲਕੁਲ, ਕਿਉਂਕਿ ਆਪਣੀ ਐਬਸੋਲੂਟ ਮੈਜੋਰਿਟੀ ਤਾਂ ਲਿਬਰਲ ਕੋਲ ਨਹੀਂ ਹੈ, NDP ਦੀ ਮਦਦ ਨਾਲ ਉਹਨਾਂ ਦਾ ਜਿਹੜਾ ਲੀਡਰ ਹੈ ਪਾਰਲੀਮੈਂਟ ਦੇ ਵਿੱਚ
ਉਹਨੂੰ ਇੰਡੀਆ ਦਾ ਵੀਜ਼ਾ ਨਹੀਂ। ਹਾਲਾਂਕਿ ਇਸ ਦੇ ਉਲਟ ਜਿਵੇਂ ਉਹਨਾਂ ਨੇ ਜਸਟਿਨ ਟਰੂਡੋ ਨੂੰ ਜਾਂ ਸਭ ਨੂੰ ਖਾਲਿਸਤਾਨੀ ਦਾ ਉਹ ਬ੍ਰਾਂਡ ਕਰਕੇ ਕੀਤਾ। ਸੋ ਜਗਮੀਤ ਸਿੰਘ ਮੋਰ ਜਿਹੜਾ ਵੋਕਲ ਹੋ ਕੇ, ਤਨਮਨਜੀਤ ਸਿੰਘ ਢੇਸੀ ਵਿਦ ਇਨ ਐਂਬਿਟ 'ਚ ਨੇ, ਉਹਨਾਂ ਨੇ ਕਦੇ ਇਸ ਮੁੱਦੇ ਤੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਮੁੱਦੇ ਤੇ ਕੋਈ ਕਲੀਅਰ ਪੋਜੀਸ਼ਨ ਨਹੀਂ ਲਈ। ਹੁਣ ਇਸ ਸਾਰੇ 'ਚ ਜਦੋਂ ਅਸੀਂ ਕੱਲ ਇਸ ਇਸ਼ੂ ਨੂੰ ਡਿਸਕਸ ਵੀ ਕੀਤਾ, ਮੈਂ ਈਗਰਲੀ ਅਵੇਟ ਵੀ ਕਰ ਰਿਹਾ ਸੀ ਕਿ ਤਨਮਨਜੀਤ ਸਿੰਘ ਢੇਸੀ ਬਾਹਰ ਨਿਕਲ ਕੇ ਕੀ ਕਹਿੰਦੇ ਨੇ। ਔਰ ਕਿਉਂਕਿ ਬਾਅਦ 'ਚ 2 ਘੰਟੇ ਬਾਅਦ ਉਹਨਾਂ ਨੂੰ ਜਾਣ ਦਿੱਤਾ, ਉਹਨਾਂ ਦੀ ਵਾਈਫ ਬੱਚੇ ਉਹ ਪਹਿਲਾਂ ਵੀ ਉੱਥੇ ਜਿਹੜੇ ਉਹ ਗਏ ਹੋਏ ਨੇ, ਹਫਤਾ ਪਹਿਲਾਂ ਦੇ ਗਏ ਹੋਏ ਨੇ, ਉਸ ਤੋਂ ਪਹਿਲਾਂ ਵੀ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਵੀ ਕਹਿੰਦੇ ਮੈਂ ਤਾਂ ਭਾਵੇਂ ਜੰਮਿਆ ਸਲੋਚ 'ਚ ਹੈ ਪਰ ਮੈਂ 4-5 ਸਾਲ ਪੜ੍ਹਿਆ ਵੀ ਹਾਂ ਇੱਥੇ ਆ ਕੇ, ਮੇਰਾ ਜੱਦੀ ਪਿੰਡ ਹੈ ਔਰ ਮੇਰੀ ਚਾਹਨਾ ਹੁੰਦੀ ਹੈ ਵੀ ਬੱਚੇ ਆਪਣੀਆਂ ਜੜ੍ਹਾਂ, ਉਹਨੇ ਕਿਹਾ ਮੈਂ ਆਪਣੇ ਬੱਚਿਆਂ ਨੂੰ ਵੀ ਇੱਥੇ ਪੜ੍ਹਨ ਪਾਇਆ ਜਾਂ ਪਾਣਾ, ਕੁਛ ਇਸ ਕਿਸਮ ਦਾ ਸੀ। ਬਿਲਕੁਲ। ਔਰ ਗੁਰਦੁਆਰਿਆਂ ਦੇ ਦਰਸ਼ਨ ਇਤਿਹਾਸ ਨਾਲ ਜੋੜਨਾ, ਉਹ ਉਹਨਾਂ ਨੇ ਸਾਰੀ ਗੱਲ ਕੀਤੀ। ਹੁਣ ਮੈਨੂੰ ਇਹ ਸੀ ਕਿ ਵੀ ਤਰਨਜੀਤ ਸਿੰਘ ਢੇਸੀ ਨੋ ਕਮੈਂਟ ਕਹਿ ਕੇ ਨਿਕਲ ਜਾਣਗੇ ਕਿ ਵੀ ਚਲੋ ਜੋ ਹੋਇਆ ਉਹਨਾਂ ਨੂੰ ਇਹ ਹੋਏਗਾ ਕਿ ਵੀ, ਪਰ ਮੇਰੀ ਆਸ ਦੇ ਉਲਟ ਜਿਹੜਾ ਹੈ ਉਹ ਵੋਕਲ ਮੋਰ ਮਜ਼ਬੂਤ ਹੋ ਕੇ ਨਿਕਲੇ। ਇੱਕ ਤਾਂ ਗੱਲ ਉਹਨਾਂ ਨੇ ਕਹੀ, ਕਹਿੰਦੇ ਵੀ ਜਿਹੜੇ ਕਹਿੰਦੇ ਜਦੋਂ ਮੈਂ ਜਹਾਜ਼ ਵੀ ਬੈਠਾ, ਜਿਹੜੇ ਬਾਕੀ ਸਾਰੇ ਮੁਸਾਫਰ ਸੀ ਉਹ ਕਹਿੰਦੇ ਜਾਣਦੇ ਹੀ ਸੀ, ਇਕੱਲਾ ਐਮਪੀ ਹੋਣ ਲਈ ਨਹੀਂ, ਕਹਿੰਦੇ ਮੈਂ ਹੀ ਹੈ ਜਿਹਨੇ ਲੰਡਨ ਅੰਮ੍ਰਿਤਸਰ ਡਾਇਰੈਕਟ ਫਲਾਈਟ ਸ਼ੁਰੂ ਕਰਾਈ ਹੈ ਕਿ ਵੀ ਮੈਨੂੰ ਉਹ ਕਹਿਣ ਕਿ ਵੀ ਤੁਹਾਨੂੰ ਬਿਠਾ ਲਿਆ, ਕੀ ਗੱਲ ਹੈ ਕੀ ਹੈ, ਕਹਿੰਦਾ ਮੈਂ ਕਿਹਾ ਕੋਈ ਗੱਲ ਨਹੀਂ। ਉਹਨੂੰ ਕਿਹਾ ਫਿਰ ਜਿਹੜੇ ਮੈਨੂੰ ਲੈਣ ਆਏ ਸੀ ਉਹ ਵੀ ਬਾਹਰ ਡਿੱਗਦੇ ਸੀ। ਸੋ ਉਹ ਹੱਸਦੇ ਕਿਹਾ, ਉਹਨਾਂ ਨੇ ਕਿਹਾ ਵੀ ਇਹ ਮੈਨੂੰ ਰੋਕਿਆ ਵੀ ਮੈਂ ਤਾਂ ਇਹ ਫਲਾਈਟ ਸ਼ੁਰੂ ਕਰਾਈ ਸੀ ਲੰਡਨ ਅੰਮ੍ਰਿਤਸਰ, ਦੇਖੋ ਮੈਨੂੰ ਰੋਕ ਕੇ ਬੈਠੇ ਨੇ। ਫਿਰ ਉਹਨਾਂ ਨੇ ਜਦੋਂ ਫਰਦਰ ਉਹਨਾਂ ਦੇ ਟਵੀਟ ਤੇ ਵੀ ਮੈਂ ਗੱਲ ਕਰਾਂਗਾ, ਉਹਨਾਂ ਨੇ ਕਿਹਾ ਕਿ ਦੇਖੋ ਮੈਂ ਕਦੇ ਵੀ ਜਿਹੜਾ ਮੈਂ ਪੰਜਾਬ ਨੂੰ ਪਿਆਰ ਕਰਦਾ, ਹਿਊਮਨ ਰਾਈਟਸ ਦੀ ਗੱਲ ਕਰਦਾ, ਸਿੱਖਾਂ ਮੁਸਲਮਾਨ, ਉਹ ਮੈਂ ਕਰਦਾ ਹੀ ਰਵਾਂਗਾ। ਔਰ ਉਹ ਈਵਨ BBC ਦੇ ਇੰਟਰਵਿਊ 'ਚ ਉਹਨਾਂ ਨੇ ਕਿਹਾ ਕਿ ਭਈ ਅਸੀਂ ਸ਼ੇਰਾਂ ਦੀ ਕੌਮ ਹੈ, ਇਹ ਪੰਜਾਬ ਅਸੀਂ ਗੱਜਦਾ ਹੀ ਰਹਿਣਾ, ਨੋ ਮੈਟਰ ਕੀ ਹੁੰਦਾ ਹੈ। ਲੇਕਿਨ ਇਹ ਜਿਹੜਾ ਟ੍ਰਿਬਿਊਨ ਜਾਂ ਦੂਜੇ ਦੀ ਸਟੋਰੀ, ਉਹਦੇ ਉਹਨਾਂ ਨੇ ਸ਼ੁਰੂ 'ਚ ਕਿਹਾ ਕਿ ਵੀ ਇਹ ਜਿਹੜੀਆਂ ਉਹਨਾਂ ਨੇ ਮੈਨੂੰ ਜਿਹੜਾ ਇਸ ਲਈ ਕਿ ਉਹ ਖਾਲਿਸਤਾਨ ਦੇ ਖਾਤੇ 'ਚ ਪਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਔਰ ਐਂਟੀ ਇੰਡੀਆ ਜਿਹੜਾ ਉਹ ਸਮਝ ਕੇ, ਔਰ ਉਹਨਾਂ ਨੇ ਕਿਹਾ ਕਿ ਵੀ ਗੋਇੰਗ ਬਾਈ ਥਰਸਡੇਜ਼ ਇਵੈਂਟਸ, ਇਹ ਹੁਣ ਵੀਰਵਾਰ ਇਹ ਘਟਨਾਕ੍ਰਮ ਉੱਥੇ ਥਰਸਡੇ ਸੀ, ਆਈ ਕੈਨ ਓਨਲੀ ਸੇ that authorities are trying to label me as anti-India for my vocal stance in favor of vulnerable sections, be it Sikhs or Muslims. ਉਹਨਾਂ ਨੇ ਕਿਹਾ ਵੀ ਮੈਂ ਕਿਉਂਕਿ ਸਿੱਖਾਂ ਔਰ ਮੁਸਲਮਾਨਾਂ ਦਾ ਜਿਹੜੇ ਵਲਨਰੇਬਲ ਨੇ ਉਹਨਾਂ ਦੇ ਹੱਕ 'ਚ ਗੱਲ ਕਰਦਾ ਤੇ ਮੈਨੂੰ ਇਹ ਐਂਟੀ ਇੰਡੀਆ ਲੈਵਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਹੀ ਐਡਿਡ that he along with other Sikh British MPs are well wishers of Punjab. ਉਹਨਾਂ ਨੇ ਕਿਹਾ ਮੈਂ ਵੀ ਔਰ ਦੂਸਰੇ ਜਿਹੜੇ ਬ੍ਰਿਟਿਸ਼ ਦਾ ਕਿਹਾ ਸੀ ਪੰਜਾਬ ਦੇ ਖੈਰ ਖੁਆਹ। It was 2 hours of humiliation ਕਿ ਮੈਨੂੰ 2 ਘੰਟੇ ਦੀ ਉਸ ਜ਼ਲਾਲਤ ਚੋਂ ਗੁਜ਼ਾਰਿਆ ਗਿਆ। Immigration authorities kept questioning my OCI card. ਉਹਨਾਂ ਕਿਹਾ ਜੀ ਇਹ OCI ਕਾਰਡ ਤੇ ਪੁੱਛਦੇ ਰਹੇ। I kept telling the authorities that I visit Punjab every year on the same documented visa, ਵੀ ਹਰ ਵਾਰੀ ਇਹੀ ਵੀਜ਼ਾ ਮੇਰੇ ਕੋਲ, ਇਹੀ ਹਰ ਸਾਲ ਮੈਂ ਆਉਂਦਾ। They allowed me to leave the airport premises after questioning and cross-checking my document. ਸਵਾਲ ਪੁੱਛ ਕੇ ਖੱਜਲ ਖੁਆਰੀ, ਉਹਨਾਂ ਨੂੰ ਮੈਸੇਜ ਦਿੱਤਾ ਕਿ ਵੀ ਉਹ MP ਹੋਏਗਾ ਉੱਥੇ, ਤੂੰ ਹਿੰਦੂਤਵਾ ਦੀ ਧਰਤੀ ਤੇ ਆ ਗਏ ਔਰ ਅਸੀਂ ਤੈਨੂੰ ਜ਼ਲੀਲ ਕਰਨਾ। ਫਿਰ ਉਹਨਾਂ ਨੇ ਜਿਹੜੀ ਗੱਲ ਮੈਨੂੰ ਲੱਗੀ ਕਿ ਵੀ ਇਹ ਡਿਫਾਈਨਡ ਪਾਰਟ ਹੈ, he added that such tactics will not deter him from raising his voice against the authorities for their anti-minority decisions. ਉਹਨੇ ਕਿਹਾ ਵੀ ਮੈਂ, ਇਹਦਾ ਮਤਲਬ ਇਹ ਨਹੀਂ ਹੈ ਵੀ ਜਿਹੜੀ ਇਹ ਅਥਾਰਟੀਜ਼ ਇੱਥੇ ਘੱਟ ਗਿਣਤੀਆਂ ਦੇ ਖਿਲਾਫ ਕਰਦੇ ਨੇ ਵੀ ਇਹ ਮੇਰੀ ਆਵਾਜ਼ ਬੰਦ ਕਰ ਲੈਣਗੇ। ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮਾਈਨੋਰਟੀਜ਼ ਦਾ ਮੇਰਾ ਕੰਸਰਨ ਹੈ, ਉਹਨੇ ਕਿਹਾ ਮੈਂ ਵਾਇਲੈਂਸ ਦੇ ਖਿਲਾਫ ਹੈ, ਜੇ ਉੱਥੇ ਕੋਈ ਵਾਇਲੈਂਟ ਪ੍ਰੋਟੈਸਟ ਹੋਇਆ ਮੈਂ ਉਹਨੂੰ ਵੀ ਉਹ ਕੰਡੈਮ ਕੀਤਾ। ਹਾਊਐਵਰ targeting the families of those UK residents having extremist ideology in Punjab by National Investigation Agency is completely unjustified. ਇਹ ਜਿਹੜੇ ਇਹਨਾਂ ਨੇ ਹੁਣ 31 ਰੇਡ ਕਰਕੇ, ਹੁਣ ਇਹ ਰੇਡ ਕਰਕੇ ਉਹਨਾਂ ਨੂੰ ਚੁੱਕਿਆ ਜਿਨ੍ਹਾਂ ਦੇ ਸਬੰਧ ਇੰਗਲੈਂਡ ਦੇ ਵਿੱਚ 19 ਮਾਰਚ ਨੂੰ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ। ਉਹਨੇ ਕਿਹਾ ਜੀ ਬਿਲਕੁਲ ਇਹ ਠੀਕ ਹੈ ਵੀ ਮੈਂ ਵਾਇਲੈਂਸ ਦੇ ਖਿਲਾਫ ਹੈ,
ਲੇਕਿਨ ਇਹ ਬਿਲਕੁਲ ਅਨਜਸਟੀਫਾਈਡ ਹੈ ਵੀ NIA ਜਿਹੜੀ ਹੈ ਉਹਨਾਂ ਇੰਗਲੈਂਡ ਦੇ ਰੈਜ਼ੀਡੈਂਟਸ ਦੇ ਰਿਸ਼ਤੇਦਾਰਾਂ ਨੂੰ ਚੁੱਕੇ। ਸੋ ਮੈਂ ਸਮਝਦਾ ਵੀ ਇਹ ਇੱਕ ਮਜ਼ਬੂਤ ਪਾਰਟ ਹੈ। ਔਰ ਵੈਸੇ ਜਦੋਂ ਅਸੀਂ ਬਹੁਤ ਵਾਰੀ ਸਾਡਾ ਇੱਕ ਕਲਾਸ ਹੈ ਜਿਹੜੀ ਸਭ ਨੂੰ ਐਕਸੈਪਟੇਬਲ ਹੋਣ ਦੀ ਕੋਸ਼ਿਸ਼ ਕਰਦੀ ਹੈ ਕਿ ਜੀ ਫਲਾਣਾ ਵੀ, ਹੁਣ ਤਨਮਨਜੀਤ ਸਿੰਘ ਢੇਸੀ ਦੇ ਮਾਮਲੇ 'ਚ ਜੇ ਆਵਾਜ਼ ਚੁੱਕੀ ਤਾਂ ਸਿਰਫ ਸਿੱਖਾਂ ਨੇ ਹੀ ਚੁੱਕੀ, ਜਿੱਥੇ ਜਿੱਥੇ ਵੀ ਸੀ। ਈਵਨ ਸੁਖਬੀਰ ਬਾਦਲ, ਹਾਲਾਂ ਉਹਨਾਂ ਦੀ ਨੀਤੀ ਬਾਦਲਾਂ ਨਾਲ ਜਾਂ ਉਹਨਾਂ ਦਾ ਕੋਈ ਵੀ ਹੋਏ, ਉਹਨੇ ਸ਼੍ਰੋਮਣੀ ਅਕਾਲੀ ਦਲ ਐਕਸਟੈਂਡ ਸਪੋਰਟ ਟੂ ਪੰਜਾਬੀ ਓਰੀਜਨ MP ਤਨਮਨਜੀਤ ਸਿੰਘ ਢੇਸੀ। ਫਿਰ ਉਹਦੇ 'ਚ ਉਹਨੇ ਜਿਹੜਾ ਸੁਖਬੀਰ ਬਾਦਲ ਨੇ ਜਿਹੜਾ ਟਵੀਟ ਕੀਤਾ, ਉਹਨੇ ਕਿਹਾ ਫਿਰ ਉਹਨਾਂ ਨੇ ਕਿਹਾ ਗੈਸ ਇਟ ਇਜ਼ ਦਾ, ਪਰ ਉਹਨੂੰ ਹੀ ਕੋਟ ਕੀਤਾ ਹੋਇਆ ਢੇਸੀ ਨੂੰ ਹੀ ਕਿ ਵੀ ਮੈਂ ਲਾਸਟ ਈਅਰ ਇਨ ਇੰਡੀਆ ਆਈ ਫੈਲਟ ਦਾ ਲਵ ਫॉर ਸਪੀਕਿੰਗ ਅਪ ਔਨ ਫਾਰਮਰਸ ਪ੍ਰੋਟੈਸਟ ਐਂਡ ਹਿਊਮਨ ਰਾਈਟਸ ਬਟ ਟੁਡੇ ਆਈ ਵਾਜ਼ ਹੈਲਡ ਬੈਕ ਐਟ ਅੰਮ੍ਰਿਤਸਰ 에ਅਰਪੋਰਟ ਐਜ਼ ਹੇਟਰਸ ਹੈਡ ਕਾਲਡ ਟੂ ਕੈਂਸਲ ਮਾਈ ਵੀਜ਼ਾ। ਉਹਨੇ ਕਿਹਾ ਜੀ ਕਿਸਾਨਾਂ ਦੇ ਹੱਕ 'ਚ ਆਵਾਜ਼ ਚੁੱਕਣ ਦੀ ਮੈਨੂੰ ਸਜ਼ਾ ਮਿਲੀ। ਗੈਸ ਇਟ ਇਜ਼ ਦਾ ਪ੍ਰਾਈਸ ਟੂ ਪੇ ਫॉर ਸਟੈਂਡਿੰਗ ਅਪ ਫॉर ਫਾਰਮਰਸ ਦਾ ਮਾਰਜਨਲਾਈਜ਼ਡ ਐਂਡ ਮਾਈਨੋਰਟੀਜ਼ ਲਾਈਕ ਦਾ ਸਿੱਖਸ। ਉਹਨੇ ਕਿਹਾ ਵੀ ਇਹ ਮੈਂ ਕੀਮਤ ਅਦਾ ਕੀਤੀ ਹੈ। ਸੋ ਇਸ ਦੇ ਉੱਤੇ ਫਿਰ ਸੁਖਬੀਰ ਬਾਦਲ ਨੇ ਕਿਹਾ ਕਿ ਡਿਟੇਨਿੰਗ ਆਫ UK MP ਢੇਸੀ ਐਟ 에ਅਰਪੋਰਟ ਹਾਈਲੀ ਡੈਪਲੋਰੇਬਲ ਐਕਟ, ਡਿਟੇਨਿੰਗ ਐਂਡ ਹਰਾਸਿੰਗ prominent Sikh NRI and British MP Tanmanjeet Singh Tesi at Amritsar Airport is a highly deplorable act. This sends a hugely negative message about the treatment of even prominent and respected members of patriotic Sikh community, he said. ਉਹਨੇ ਕਿਹਾ ਜੀ ਦੇਖੋ ਜੇ ਇਸ ਲੈਵਲ ਦੇ ਸਿੱਖਾਂ ਨਾਲ ਇਹ ਹੋ ਰਿਹਾ ਹੈ, ਹਾਲਾਂ ਉਹ ਵਿੱਚ ਆਪਣੀ ਹਿੰਦੂਤਵੀਆਂ ਨੂੰ ਕੁਝ ਪੈਟਰੀਓਟਿਕ ਸਿੱਖ ਕਮਿਊਨਿਟੀ, ਹਾਂ ਪੈਟਰੀਓਟ ਨੇ ਸਿੱਖ, ਖਾਲਿਸਤਾਨ ਲਈ ਪੈਟਰੀਓਟ ਨੇ, ਲੇਕਿਨ ਮੈਂ ਸਮਝਦਾ ਫਿਰ ਵੀ ਜਿਹਨੂੰ ਕਹਿੰਦੇ ਨੇ ਕਿ ਈਵਨ ਡੈਵਲ ਮਸਟ ਬੀ ਗਿਵਨ ਹਿਜ਼ ਡਿਊ, ਸ਼ੈਤਾਨ ਨੂੰ ਵੀ ਉਹਦਾ ਘੱਟੋ ਘੱਟ ਟਵੀਟ ਤਾਂ ਕੀਤਾ ਇਹਨਾਂ ਨੇ। ਸੋ ਇਹ ਗੱਲ ਸਾਰਿਆਂ ਨੂੰ ਹੀ ਸਮਝਾ ਰਹੀ ਹੈ ਗੱਲ ਕਿ ਭਾਈ ਅਲਟੀਮੇਟਲੀ ਜੇ ਗੈਰਤ ਨਾਲ ਅਣਖ ਨਾਲ ਜਿਉਣਾ ਤੇ ਫਿਰ ਆਪਣਾ ਮੁਲਕ ਬਣਾਏ ਬਿਨਾ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।